ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਟੀਵੀ ਭੁਲੇਖਾ ਟੀਵੀ ਤੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਤੁਹਾਡੀ ਸੇਵਾ ਵਿੱਚ ਹਾਜ਼ਰ ਤੁਹਾਡਾ ਸੇਵਕ। ਯਾਰ ਕੀ ਕਰਾਂ, ਮਜਬੂਰੀ ਹੈ। ਅੱਜ ਫਿਰ ਉਹੀ ਦੋ ਗੱਲਾਂ ਨੇ ਤੇ ਵੇਖਿਆ ਜਾਏ ਤੇ ਦੋ ਗੱਲਾਂ ਵੀ ਇੱਕੋ ਗੱਲ ਹੈ। ਇੱਕ ਗੱਲ ਹੈ ਜਮਹੂਰ ਦੇ ਬਾਰੇ ਵਿੱਚ, ਜਮਹੂਰ ਦੀ ਆਵਾਜ਼ ਤੇ ਚੌਧਰੀ ਨਿਜ਼ਾਮਦੀਨ ਦੀ। ਇੱਕ ਗੱਲ ਹੈ ਨਿਜ਼ਾਮਦੀਨ ਦੀ ਤੇ ਦੂਜੀ ਗੱਲ ਹੈ ਤਲਕੀਨ ਸ਼ਾਹ ਦੀ, ਉਹਦੀ ਤਲਕੀਨ ਦੀ। ਇਸ ਤੋਂ ਪਹਿਲਾਂ ਕਿ ਮੈਂ ਆਪਣੀਆਂ ਸ਼ੂਗਰ ਕੋਟਡ ਗੱਲਾਂ, ਵਲੇਟੀਆਂ ਹੋਈਆਂ ਪੰਨਿਆਂ ਦੇ ਵਿੱਚ ਉਹ ਗੱਲਾਂ, ਮਿੱਠੀਆਂ ਗੱਲਾਂ ਵਿੱਚ ਜ਼ਹਿਰ ਰੱਖ ਕੇ, ਕੁਨੀਨ ਰੱਖ ਕੇ ਤੁਹਾਨੂੰ ਪੇਸ਼ ਕਰਾਂ, ਤੁਸੀਂ ਇੱਕ ਕੰਮ ਕਰੋ, ਥੋੜੀ ਜੀ ਮੇਰੀ ਅਰਜ਼ ਮੰਨ ਲਓ, ਮੇਰੀ ਫਰਮਾਇਸ਼ ਸੁਣ ਲਓ। ਗੱਲ ਸਿਰਫ ਇੰਨੀ ਹੈ ਕਿ ਮੈਨੂੰ ਅੱਜ ਥੋੜਾ ਜਿਹਾ ਟਾਈਮ ਦੇ ਦਿਓ। ਆਪਣੀ ਬਰਬਾਦ ਜਵਾਨੀ ਚੋਂ, ਆਪਣੀ ਬਰਬਾਦ ਜ਼ਿੰਦਗੀ ਚੋਂ 2-4 ਘੜੀਆਂ ਚਾਹੀਦੀਆਂ ਨੇ, ਕਿਉਂਕਿ ਅੱਜ ਦਿਲ ਬੜਾ ਉਦਾਸ ਹੈ। ਐਂ ਲੱਗਦਾ ਹੈ ਕਿ ਜਿਵੇਂ ਫੜਫੜਾ ਰਿਹਾ, ਕਿਤੇ ਫੜਫੜਾਉਂਦਾ, ਕਿਤੇ ਉਰਾਂ ਪਰਾਂ, ਕਿਤੇ ਹੋਰ ਹੀ ਨਾ ਉੱਡ ਜਾਏ। ਤੇ ਦਿਲ ਕਰਦਾ ਹੈ ਕਿ ਮੈਂ ਉੱਚੀ ਉੱਚੀ ਰੋਵਾਂ, ਬਾਹਾਂ ਕਰਕੇ ਰੋਵਾਂ, ਐਂ ਡੁਸਕਾਂ, ਐਂ ਚੀਕਾਂ, ਐਂ ਕੁਰਲਾਵਾਂ, ਬਸ ਰੋਣ ਨੂੰ ਦਿਲ ਕਰਦਾ ਹੈ। ਦਿਲ ਕਰਦਾ ਹੈ ਇੱਧਰੋਂ ਹਿੰਜੂ ਦਾ ਥੈਲਾ ਭਰ ਭਰ ਕੇ ਬਾਹਰ ਡੋਲੀ ਜਾ, ਇੰਨੇ ਹਿੰਜੂ ਮੇਰੇ ਅੰਦਰ ਜਮਾ ਨੇ। ਤੇ ਤੁਹਾਡਾ ਕੀ ਖਿਆਲ ਹੈ, ਮੈਂ ਇਕੱਲਾ ਰੋਵਾਂਗਾ? ਓਏ ਅਸੀਂ ਇੰਨੇ ਵੀ ਗਏ ਗੁਜ਼ਰੇ ਨਹੀਂ, ਤੁਹਾਨੂੰ ਨਾਲ ਰਵਾਵਾਂਗਾ। ਮੇਰਾ ਜੀ ਕਰਦਾ ਹੈ ਤੁਹਾਨੂੰ ਗਲਮੇ ਤੋਂ ਫੜਾਂ, ਖਿੱਚ ਕੇ ਆਪਣੇ ਸੀਨੇ ਲਾਵਾਂ ਤੇ ਅਸੀਂ ਦੋਵੇਂ ਮਿਲ ਕੇ ਉੱਚੀ ਉੱਚੀ ਰੋਈਏ, ਉੱਚੀ ਉੱਚੀ ਰੋਈਏ, ਉੱਚੀ ਉੱਚੀ ਬਾਹਾਂ ਕਰੀਏ, ਕਿਉਂਕਿ ਦਿਲ ਬੜਾ ਉਦਾਸ ਹੈ। ਮੈਨੂੰ ਨਹੀਂ ਪਤਾ ਕਿ ਸੀਨੇ ਵਿੱਚ ਦਿਲ ਹੈ ਵੀ ਜਾਂ ਨਹੀਂ, ਜੇ ਹੈ ਤਾਂ ਉਦਾਸ ਕਿਉਂ ਹੈ, ਇਹ ਬਰਬਾਦ ਦਿਲ ਉਦਾਸ ਕਿਉਂ? ਫਿਰ ਮੈਨੂੰ ਯਾਦ ਆਉਂਦਾ ਹੈ ਅਸੀਂ ਉਸ ਜ਼ਮਾਨੇ ਵਿੱਚ ਰਹਿ ਰਹੇ ਹਾਂ ਜਿਹੜਾ ਜ਼ਮਾਨਾ ਲੰਘਿਆ ਮੁੱਤਾਂ ਹੋ ਗਈਆਂ ਨੇ। ਉਹ ਜ਼ਮਾਨਾ ਮੁੜ ਕੇ ਨਹੀਂ ਆਣਾ। ਕੀ ਆਖਿਆ? ਉਹ ਜ਼ਮਾਨਾ ਮੁੜ ਕੇ ਨਹੀਂ ਆਣਾ, ਇਸ ਲਈ ਕਿ ਅੱਜ ਦੇ ਜੰਮੇ ਤਾਲੂ ਉੱਤੇ ਗੁੜਤੀ ਜ਼ਹਿਰ ਦੀ ਚਟਨ, ਸ਼ਹਿਦ ਚਟਨ ਦੇ ਗਏ ਜ਼ਮਾਨੇ ਵਾਪਸ ਕੌਣ ਬੁਲਾਵੇ। ਉਹ ਜ਼ਮਾਨਾ ਮੁੜ ਕੇ ਨਹੀਂ ਆਣਾ ਜਦੋਂ ਕਹਿੰਦੇ ਸਨ, ਕੀ ਕਹਿੰਦੇ ਸਨ, ਹੋਰ ਨਾ ਕੁਝ ਵੀ ਪੱਲੇ ਮੇਰੇ, ਬਸ ਇਹੋ ਕੁਝ ਏ ਪੱਲੇ, ਤੇਰੇ ਖਤ ਰੁਮਾਲ ਤੇਰੇ ਤੇ ਕੁਝ ਚਾਂਦੀ ਦੇ ਛੱਲੇ। ਹੁਣ ਖਤਾਂ ਦਾ ਜ਼ਮਾਨਾ ਗਿਆ, ਗੁਲਾਬੀ ਲਿਫਾਫਿਆਂ ਵਿੱਚ ਚਿੱਠੀਆਂ ਘੱਲਣ ਦਾ ਜ਼ਮਾਨਾ ਗਿਆ। ਉਹ ਵੇਲਾ ਹੋਰ ਸੀ, ਗੋਗਲੂ ਖਾਨ ਨੂੰ ਜਾਣਾ ਤੇ ਰਾਹ ਵਿੱਚ ਕਿੱਕਰ ਦੇ ਕੰਡੇ ਨਾਲ ਪੈਰ ਜ਼ਖਮੀ ਹੋ ਜਾਣਾ। ਇਧਰੋਂ ਲਹੂ ਨਿਕਲਿਆ, ਉਧਰੋਂ ਜੇਬ ਚੋਂ ਕਾਗਜ਼ ਕੱਢਿਆ ਤੇ ਲਹੂ ਪੂੰਝ ਲਿਆ, ਤਾਂ ਕਿ वो वक्त ਜ਼ਰੂਰਤ ਕੰਮ ਆਏ ਤੇ ਇੰਦਲ ਮਤਲਬ ਨੂੰ ਅਦਾ ਕੀਤਾ ਜਾ ਸਕੇ। ਰਾਤੀ ਮਾਪੇ ਖੁਸ਼ ਹੁੰਦੇ ਸਨ ਕਿ ਮੁੰਡੇ ਨੂੰ ਪੜ੍ਹਨਾ ਆ ਗਿਆ, ਮੁੰਡਾ ਪੜ੍ਹ ਰਿਹਾ ਹੈ, ਆਪਣਾ ਕੈਰੀਅਰ ਬਣਾ ਰਿਹਾ ਹੈ। ਤੇ ਮੁੰਡੇ ਹੋਰੀ ਟੈਸਟ ਪੇਪਰ ਵਿੱਚ ਉਹ ਲਹੂ ਨਾਲ ਲਿਬੜਿਆ ਕਾਗਜ਼, ਜਿਹੜਾ ਪੈਰ 'ਚ ਕੰਡਾ ਵੱਜਿਆ ਸੀ ਤੇ ਨਿਕਲਿਆ ਸੀ ਲਹੂ, ਉਸ ਕਾਗਜ਼ ਤੇ ਲਿਖ ਰਹੇ ਹੁੰਦੇ ਨੇ। ਕੀ ਲਿਖ ਰਹੇ ਹੁੰਦੇ ਨੇ? ਲਿਖ ਨਹੀਂ ਰਹੇ ਹੁੰਦੇ, ਬਲਕਿ ਫਰਮਾ ਰਹੇ ਹੁੰਦੇ ਨੇ, ਰਾਨੋ ਤੇਰੇ ਪਿੱਛੇ ਘਰ-ਬਾਰ ਛੱਡਿਆ। ਤੇ ਹੁਣ ਉਹ ਚਿੱਠੀਆਂ ਦੇ ਜ਼ਮਾਨੇ ਗਏ, ਉਹ ਰੁਮਾਲਾਂ ਦੇ ਜ਼ਮਾਨੇ ਗਏ। ਜਦੋਂ ਘਰ ਦੇ ਵਿੱਚ ਕਿਸੇ ਨਿਆਣੇ ਦਾ ਕੋਈ ਝਗਾ ਸੀ ਨਾ, ਕੋਈ ਟਾਕੀ ਵੱਜ ਜਾਂਦੀ, ਐਡੀ ਕੋਈ ਟਾਕੀ ਵੱਜ ਜਾਂਦੀ ਤੇ ਉਹਦੇ ਚਾਰੋਂ ਪਾਸੇ ਕੁੜੀਆਂ ਚਿੜੀਆਂ ਲੇਟਦੀਆਂ, ਨਿੱਕੀਆਂ ਨਿੱਕੀਆਂ ਫੁੱਲਪੱਤੀਆਂ ਬਣਾਉਂਦੀਆਂ, ਵਿੱਚ ਇੱਕ ਨੁੱਕਰ ਤੇ ਦਿਲ ਬਣਾ ਕੇ ਵਿੱਚ ਤੀਰ ਵਜਾਉਂਦੀਆਂ, ਔਰ ਦਿਲ 'ਚ ਖੁੱਬੇ ਤੀਰ 'ਚੋਂ 2 ਤੁਪਕੇ ਲਹੂ ਦੇ ਨਿਕਲਦੇ ਵਿਖਾਉਂਦੀਆਂ। ਪਤਾ ਨਹੀਂ ਤੀਜੇ ਤੁਪਕੇ ਲਈ ਉਹਨਾਂ ਕੋਲ ਧਾਗਾ ਛਾਟ ਸੀ। ਉਹ ਜ਼ਮਾਨਾ ਹੋਰ ਸੀ ਜਦੋਂ ਛੱਲੇ ਪਾਉਣ ਦਾ ਰਿਵਾਜ ਸੀ ਤੇ ਲੋਕੀ ਗਾਉਂਦੇ ਸਨ, ਛੱਲਾ ਮੇਰਾ ਕਿਹਨੇ ਕੜਿਆ, ਛੱਲਾ ਦੇ ਜਾਂ ਨਿਸ਼ਾਨੀ ਤੇਰੀ ਮਿਹਰਬਾਨੀ। ਤੇ ਯਾਰ ਹੋਰੀ ਇਧਰੋਂ ਉਹ ਘਰਾਂ ਦੇ ਵਿੱਚ ਕਿਸੇ ਜ਼ਮਾਨੇ 'ਚ ਕੰਧ ਦੇ ਨਾਲ ਛੋਟੇ ਛੋਟੇ ਖਾਨੇ ਬਣੇ ਹੁੰਦੇ ਹਨ, ਨਿੱਕੀ ਨਿੱਕੀ ਬਾਰੀ ਵਾਲੇ, ਉਸ ਬਾਰੀ 'ਚੋਂ ਰੂਹ ਖਿਸਕਾਣੀ, ਉਸ ਬਾਰੀ 'ਚੋਂ ਕੋਈ ਜਿਨਸ ਥੁੜਕਾਣੀ ਤੇ ਹੱਟੀ ਤੇ ਵੇਚ ਕੇ ਸ਼ਹਿਰ ਟੁਰ ਜਾਣਾ। ਕਿਉਂ ਟੁਰ ਜਾਣਾ? ਛੱਲਾ ਕਢਾਉਣ ਲਈ।
ਇਸ ਲਈ ਕਿ ਯਾਰ ਨੂੰ ਨਿਸ਼ਾਨੀ ਦੇਣੀ ਹੈ ਛੱਲੇ ਦੀ, ਤੇ ਗਾਉਂਦਿਆਂ ਜਾਣਾ ਦੋ ਨਿੰਬੂਆਂ ਦਾ ਜੋੜਾ ਅਸੀਂ ਬਾਗੇ ਵਿੱਚੋਂ ਤੋੜਿਆ। ਵੇਖੋ ਯਾਰ ਕਿੰਨੀ ਸਾਦਗੀ ਹੈ, ਕਿੰਨੀ ਮਾਸੂਮੀਅਤ ਹੈ, ਕਿੰਨਾ ਪਿਆਰ ਹੈ, ਕਿ ਪਿਆਰ ਵੀ ਖੱਟਾ ਮਿੱਠਾ ਹੈ, ਸਵੀਟ ਐਂਡ ਸੋਰ, ਕਿ ਨਿੰਬੂਆਂ ਦਾ ਜੋੜਾ। ਉੱਥੇ ਉਹ ਸੇਬਾਂ ਦਾ ਜੋੜਾ ਵੀ ਕਹਿ ਸਕਦੀ ਸੀ, ਪਰ ਸੇਬਾਂ ਦਾ ਜੋੜਾ ਖਬਰੇ ਇਸ ਲਈ ਨਹੀਂ ਕਹਿ ਸਕੀ। ਨੰਬਰ 1 ਤੇ ਪੰਜਾਬ ਵਿੱਚ ਸੇਬ ਹੁੰਦੇ ਹੀ ਕੋਈ ਨਹੀਂ, ਦੂਜਾ ਹੈ ਕਿ ਮਾੜੇ ਬੰਦੇ ਨੇ ਅੱਜ ਤੱਕ ਸੇਬ ਦਾ ਜ਼ਾਇਕਾ ਹੀ ਨਹੀਂ ਚੱਖਿਆ। ਉਹ ਜ਼ਮਾਨਾ ਹੋਰ ਸੀ। ਹੁਣ ਜ਼ਮਾਨਾ ਯਾਰ ਕੁਛ ਡਿਫਰੈਂਟ ਜਿਹਾ ਹੋ ਗਿਆ, ਕੁਛ ਕਮੀਨਾ ਜਿਹਾ ਹੋ ਗਿਆ। ਮੈਨੂੰ ਸਮਝ ਨਹੀਂ ਆਉਂਦੀ ਇਹਦਾ ਕੀ ਬਣੇਗਾ। ਕਿ ਗਲੀ ਮਹੱਲੇ ਦੀ ਕੋਈ ਧੀ ਭੈਣ ਅਕੈਡਮੀਓਂ ਪੜ੍ਹ ਕੇ ਆ ਰਹੀ ਹੁੰਦੀ ਹੈ, ਕਾਲਜੋਂ ਪੜ੍ਹ ਕੇ ਆ ਰਹੀ ਹੁੰਦੀ ਹੈ, ਸੋਚਦੀ ਜਾ ਰਹੀ ਹੁੰਦੀ ਹੈ ਕਿ ਐਤਕੀ ਮੈਰਿਟ ਬਣ ਗਿਆ ਤੇ ਮੇਰਾ ਮੈਡੀਕਲ 'ਚ ਦਾਖਲਾ ਹੋ ਜਾਣਾ, ਐਤਕੀ ਮੈਰਿਟ ਬਣ ਗਿਆ ਤੇ ਮੇਰਾ ਇੰਜੀਨੀਅਰਿੰਗ ਵਿੱਚ ਦਾਖਲਾ ਹੋ ਜਾਣਾ, ਐਤਕੀ ਮੈਰਿਟ ਬਣ ਗਿਆ ਤੇ ਮੈਂ IT ਦੇ ਵਿੱਚ ਬੜੀ ਭਾਰ ਢਾ ਦਿਆਂਗੀ। ਇਸ ਲਈ ਕਿ ਇੱਥੇ ਅੱਗੇ ਨੰਬਰਾਂ ਦੀ ਦੌੜ ਸੀ, ਹੁਣ ਪੁਆਇੰਟਸ ਦੀ ਦੌੜ ਹੈ, ਤੇ ਮਾੜੀ ਥਾਵਾਂ ਦੇ ਨਿਆਣੇ ਫਿਰ ਵੀ ਪੁਆਇੰਟਸ ਦੇ ਪਿੱਛੇ ਮਾਰ ਖਾ ਜਾਂਦੇ ਨੇ, ਤੇ ਸਕੋਰ ਕਰਨ ਵਾਲੇ ਵੱਡੇ ਸ਼ਹਿਰ ਦੇ ਲੋਕ ਕੋਈ ਹੋਰ ਹੀ ਹੁੰਦੇ ਨੇ। ਉਹ ਕੁੜੀ, ਉਹ ਧੀ ਭੈਣ ਜਿਹੜੀ ਕਾਲਜੋਂ ਆ ਰਹੀ ਹੈ, ਘਰ ਜਾ ਰਹੀ ਹੈ, ਉਹਨੂੰ ਵੇਖ ਕੇ ਕੋਈ ਮਸਟੰਡਾ ਗਲੀ ਮਹੱਲੇ ਦਾ ਉੱਥੇ ਨੁੱਕਰ ਤੇ ਬੈਠਾ ਖਾਮਖਾਈ ਉਹਦਾ ਦਿਲ ਖੰਗੂਰਾ ਮਾਰਨ ਨੂੰ ਦਿਲ ਕਰਦਾ ਹੈ। ਕੁੜੀ ਨੂੰ ਕੋਈ ਪਤਾ ਨਹੀਂ, ਉਹ ਵਿਚਾਰੀ ਆਪਣੇ ਧਿਆਨੇ ਜਾ ਰਹੀ ਹੈ ਤੇ ਮੁੰਡਾ ਖੰਗੂਰਾ ਮਾਰ ਕੇ ਜਦੋਂ ਕੋਈ ਰਿਸਪੌਂਸ ਨਹੀਂ ਲੱਭਦਾ ਫੌਰੀ ਟੱਚ ਮੋਬਾਈਲ ਕੱਢਦਾ, ਸਟੇਟਸ ਲਾਉਂਦਾ, ਉਸ ਕੁੜੀ ਨੂੰ ਬਦਨਾਮ ਕਰਦਾ। ਕਿਸਮਤ ਚੰਗੀ ਹੋਈ ਤੇ ਛਿਤਰਾਬਾਦ ਤੋਂ ਮੁੰਡਾ ਬਚ ਜਾਂਦਾ ਹੈ, ਨਹੀਂ ਤੇ ਡਜ਼ਨ ਠਾ। ਯਾਰ ਇਹ ਕਲਚਰ, ਇਸ ਨੂੰ ਤੁਸੀਂ ਤਰੱਕੀ ਕਹਿੰਦੇ ਹੋ। ਉਹ ਜ਼ਮਾਨਾ ਹੋਰ ਸੀ, ਇਹ ਜ਼ਮਾਨਾ ਹੋਰ ਹੈ। ਇਨਸਾਨ ਬਦਲ ਗਿਆ ਹੈ, ਇਨਸਾਨ ਬੜਾ ਕੁਝ ਬਦਲ ਗਿਆ ਹੈ। ਤੇ ਮੇਰਾ ਇਸ ਟਾਈਮ ਦਿਲ ਉਦਾਸ ਹੈ, ਰੋਣ ਨੂੰ ਦਿਲ ਕਰ ਰਿਹਾ, ਫਰਿਆਦ ਕਰਨ ਨੂੰ ਦਿਲ ਕਰ ਰਿਹਾ, ਬਾਂਹ ਕਰਨ ਨੂੰ ਦਿਲ ਕਰ ਰਿਹਾ, ਤੇ ਮੈਂ ਇਕੱਲਾ ਨਹੀਂ ਰੋਣਾ। ਮੇਰਾ ਦਿਲ ਕਰਦਾ ਹੈ ਤੁਹਾਨੂੰ ਧੌਂ ਫੜਾ ਤੇ ਆਪਣੇ ਸੀਨੇ ਲਾ ਕੇ ਅਸੀਂ ਦੋਵੇਂ ਰੋਈਏ। ਹਾਲਾਂਕਿ ਰੋਣ ਦੀ ਵਜ੍ਹਾ ਕੋਈ ਨਹੀਂ। ਇਹ ਵੀ ਹੋ ਸਕਦਾ ਹੈ ਕਿ ਸਾਨੂੰ ਰੋਣਾ ਹੀ ਨਾ ਆਏ, ਰੋਣ ਦੀ ਥਾਂ ਅਸੀਂ ਹੱਸੀਏ, ਇਸ ਲਈ ਕਿ ਅਸੀਂ ਦੁੱਖ ਦੀ ਗੱਲ ਤੇ, ਸੱਚੀ ਗੱਲ ਤੇ ਹੱਸਨੇ ਆ, ਰੋਣ ਵਾਲੀ ਗੱਲ ਤੇ ਹੱਸਨੇ ਆ। ਕੀ ਆਖਿਆ? ਗੱਲ ਰੋਣ ਵਾਲੀ ਹੁੰਦੀ ਹੈ ਤੇ ਹੱਸਨੇ ਅਸੀਂ ਆ, ਗੱਲ ਖੁਸ਼ੀ ਦੀ ਹੁੰਦੀ ਹੈ ਤੇ ਅਸੀਂ ਰੋਨੇ ਆ। ਯਾਰ ਸਾਨੂੰ ਹੋ ਕੀ ਗਿਆ? ਇੰਜ ਲੱਗਦਾ ਹੈ ਜਿਵੇਂ ਦਿਮਾਗ ਭੌਂ ਗਿਆ, ਜਾਂ ਫਿਰ ਅਸੀਂ ਆਪ ਆਪਣੇ ਆਪ 'ਚ ਨਹੀਂ ਰਹੇ। ਤੇ ਹੁੰਦਾ ਕੀ ਹੈ? ਹੁੰਦਾ ਕੁਛ ਵੀ ਕੋਈ ਨਹੀਂ, ਲੇਕਿਨ ਕੁਛ ਹੁੰਦਾ ਸੀ ਉਸ ਵੇਲੇ ਜਦੋਂ ਨਿਜ਼ਾਮਦੀਨ ਦੀਆਂ ਗੱਲਾਂ ਸਨ, ਜਦੋਂ ਤਲਕੀਨ ਸ਼ਾਹ ਦੀ ਤਲਕੀਨ ਸੀ। ਭਲਵਾਨ ਜੀ ਕਿਆ ਬਾਤ ਹੈ ਉਹਨਾਂ ਦਿਨਾਂ ਦੀ। ਸਵੇਰੇ ਜਿਹੜਾ ਅੱਖ ਖੁੱਲਣ ਤੋਂ ਪਹਿਲੇ ਸਰਗੀ ਵੇਲੇ ਮੂੰਹ 'ਚੋਂ ਪਾਣੀ ਆ ਜਾਂਦਾ ਸੀ ਕਿ ਸਵੇਰੇ ਬੇਬੇ ਨੇ ਪਰੌਠੇ ਦੇ ਨਾਲ ਅਚਾਰ ਦੇਣਾ ਹੈ, ਸਵੇਰੇ ਬੇਬੇ ਨੇ ਪਰੌਠੇ ਦੇ ਨਾਲ ਦਹੀਂ ਦੇਣੀ ਹੈ, ਸਵੇਰੇ ਚਾਹ ਵਿੱਚ ਭਿਉਂ ਕੇ ਪਰੌਠਾ ਖਾਣਾ ਹੈ। ਕਿਉਂਕਿ ਉਹ ਹੋਰ ਦਿਨ ਸਨ, ਹੁਣ ਦਿਨ ਹੋਰ ਨੇ। ਇੱਧਰੋਂ ਸ਼ਾਮ ਪੈਣੀ, ਇੱਧਰੋਂ ਅੱਬੇ ਨੇ ਰੇਡੀਓ ਦੇ ਖਿਲਾਫ ਤਕਰੀਰਾਂ ਬੰਦ ਕਰਾ ਦੇਣੀਆਂ, ਬੜੇ ਗੌਰ ਦੇ ਨਾਲ BBC ਸੁਣਨੀ, ਜਿਵੇਂ ਕੋਈ ਬੀਬੀ ਉਹਦੇ ਸਾਹਮਣੇ ਬੈਠੀ ਹੈ। ਪੂਰਾ ਮਹੱਲਾ BBC ਸੁਣਦਾ ਸੀ, ਔਰ ਇੰਝ ਮਹਿਸੂਸ ਕਰਦਾ ਸੀ ਕਿ ਜਿਵੇਂ ਇੱਕ ਬੀਬੀ ਸਾਹਮਣੇ ਬੈਠੀ, ਭਾਵੇਂ ਉਹ ਰਜ਼ਾ ਅਲੀ ਆਬਦੀ ਦੀ ਆਵਾਜ਼ ਵਿੱਚ ਗੱਲ ਕਰ ਰਹੀ ਹੈ, ਪਰ ਹੈ ਉਹ BBC। ਇੱਧਰੋਂ ਸ਼ਾਮ ਪੈਣੀ, ਇੱਧਰੋਂ ਰੇਡੀਓ ਖੁੱਲ੍ਹਣਾ। ਇੱਕ ਟਾਈਮ ਸੀ ਸਵੇਰੇ ਨਾਸ਼ਤੇ ਤੋਂ ਬਾਅਦ ਈਸਟ ਇੰਡੀਆ ਕੰਪਨੀ ਨਹੀਂ, ਈਸਟ ਪੰਜਾਬ ਦੇ ਰੇਡੀਓ ਦਾ ਉਹ ਸਟੇਸ਼ਨ ਜਿੱਥੇ ਲੋਕ ਗੀਤ ਆਉਂਦੇ ਸਨ। ਤੇ ਸਵੇਰੇ ਸਵੇਰੇ ਨਾਸ਼ਤੇ ਵੇਲੇ ਰੰਗੂਨ ਦੇ ਗੀਤ ਲੱਭ ਜਾਣ, ਸਦਾ ਬਹਾਰ ਗੀਤ ਲੱਭ ਜਾਣ ਸੈਲੂਨ ਰੇਡੀਓ ਦੇ, ਤੇ ਭਾਵੇਂ ਉਸ ਪੰਜਾਬੀ ਰੇਡੀਓ ਦੇ ਸਦਾ ਬਹਾਰ ਗੀਤ ਲੱਭ ਜਾਣ, ਲੋਕ ਗੀਤ ਲੱਭ ਜਾਣ, ਫਿਰ ਨਾਸ਼ਤਾ ਹਜ਼ਮ ਨਾ ਹੋਵੇ, ਕਿਵੇਂ ਹੋ ਸਕਦਾ? ਉਸ ਵੇਲੇ ਜ਼ਮਾਨਾ ਹੋਰ ਸੀ। ਅੱਡੇ ਅੱਡੇ ਵੱਡੇ ਜਿਹੜੇ ਨੇ ਉਹ ਰੇਡੀਓ ਸਨ, 30 ਤੋਂ ਲੈ ਕੇ 60 ਫੁੱਟ ਦਾ ਐਂਟੀਨਾ ਸੀ, ਜਿਹਦੇ ਵਿੱਚ ਰੇਡੀਓ ਖੋਲੋ ਤੇ ਆਵਾਜ਼ ਛੂ ਛੜਕ ਟੂ, ਬੜੀਆਂ ਅਜੀਬੋ ਗਰੀਬ ਆਵਾਜ਼ ਆਉਂਦੀਆਂ। ਅਖੀਰ ਘੰਟੇ ਬਾਅਦ ਸ਼ਕੀਲ ਅਹਿਮਦ ਨੂੰ ਫੜ ਹੀ ਲਿੱਤਾ ਜਾਂਦਾ ਤੇ ਰੇਡੀਓ ਪਾਕਿਸਤਾਨ ਸ਼ੁਰੂ ਹੋ ਜਾਂਦਾ। ਸ਼ਾਮੀ ਜਮਹੂਰ ਦੀਆਂ ਗੱਲਾਂ ਵਿੱਚ ਗੀਤ ਆਉਂਦੇ ਸਨ, ਸਦਾ ਬਹਾਰ ਗੀਤ, ਦਿਲੋਂ ਫੁੱਟਣ ਵਾਲੇ ਗੀਤ। ਹੁਣ ਤਰ੍ਹਾਂ ਨਹੀਂ ਕਿ ਇੱਧਰੋਂ ਗੀਤ ਸੁਣੋ ਉੱਧਰੋਂ ਭੁੱਲ ਗਿਆ। ਉਹ ਗੀਤ ਸਨ ਅਮਰ ਗੀਤ, ਜਿਹੜੇ ਪੁਰਖਾਂ ਤੋਂ ਟੁਰੇ ਆ ਰਹੇ ਸਨ।
ਤੇ ਫਿਰ ਜਦੋਂ ਨਿਜ਼ਾਮਦੀਨ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਤੇ ਬਹਿ ਜਾ ਖੜੋ ਜਾ ਹੋ ਜਾਂਦੀ। ਪੁਰਾਣੇ ਬਜ਼ੁਰਗ ਪਾਰਟੀਸ਼ਨ ਦੀਆਂ ਗੱਲਾਂ ਸੁਣ ਕੇ ਰੋਈ ਜਾਂਦੇ, ਜ਼ਾਰੋ ਕਤਾਰ ਰੋਈ ਜਾਂਦੇ, ਤੜਾ ਤੜ ਰੋਈ ਜਾਂਦੇ, ਮੁਸਲਸਲ ਰੋਈ ਜਾਂਦੇ। ਤੇ ਬੀਵੀਆਂ ਭੈਣਾਂ ਔਰਤਾਂ ਨੁਕਰੇ ਬਹਿ ਕੇ ਲੁੱਕ ਕੇ ਰੋਂਦੀਆਂ। ਉਹਨਾਂ ਨੂੰ ਵੀ ਉਹ ਪਾਰਟੀਸ਼ਨ ਦੇ ਮੰਜ਼ਰ ਯਾਦ ਆਉਂਦੇ। ਤੇ ਆਮ ਜਣੇ ਜਿਨ੍ਹਾਂ ਨੇ ਪਾਰਟੀਸ਼ਨ ਦਾ ਪਤਾ ਹੀ ਨਹੀਂ, ਉਹਨਾਂ ਨੂੰ ਸਿਰਫ ਇੰਨਾ ਪਤਾ ਹੈ ਕਿ ਖੋਖਿਆਂ ਦੇ ਪਾਰਟੀਸ਼ਨ ਹੁੰਦੀ ਹੈ ਜਿੱਥੇ ਤੁਸੀਂ ਵਿਦ ਫੈਮਿਲੀ ਜਾ ਕੇ ਚਾਹ ਪੀ ਸਕਦੇ ਹੋ। ਉਸ ਪਾਰਟੀਸ਼ਨ ਦੇ ਓਲੇ ਹੋਰ ਪਾਰਟੀਸ਼ਨ ਹੁੰਦੀ ਕੁਝ ਨਹੀਂ। ਤੇ ਉਸ ਵੇਲੇ ਨਿਜ਼ਾਮਦੀਨ ਦੀਆਂ ਗੱਲਾਂ ਹਸਾਉਂਦੀਆਂ ਵੀ ਸਨ, ਰਵਾਉਂਦੀਆਂ ਵੀ ਸਨ ਤੇ ਨਸੀਹਤਾਂ ਦਿੰਦੀਆਂ ਸਨ। ਤੇ ਉਸ ਵੇਲੇ ਇੱਕ ਹੋਰ ਨਵੀਂ ਸ਼ਹਿਰ ਰੇਡੀਓ ਪਾਕਿਸਤਾਨ ਕੱਢ ਕੇ ਆਪ ਮਾਰੀ ਕਿ 6 ਸੈੱਲਾਂ ਵਾਲਾ ਰੇਡੀਓ, ਬਿਜਲੀ ਤੇ ਚੱਲਣ ਵਾਲਾ ਰੇਡੀਓ, ਭਾਵੇਂ 24 ਘੰਟੇ ਚਲਾਓ। ਤਸੱਵਰ ਹੀ ਕੋਈ ਨਹੀਂ ਸੀ ਕਿ ਕਦੀ ਲੋਡ ਸ਼ੈਡਿੰਗ ਵੀ ਇੱਥੇ ਹੋ ਸਕਦੀ ਹੈ, ਜਿਹਦਾ ਐਂਟੀਨਾ 60 ਫੁੱਟ ਉੱਚਾ ਸੀ। ਉਸ ਰੇਡੀਓ ਤੇ ਅਸ਼ਫਾਕ ਅਹਿਮਦ ਆ ਜਾਂਦਾ, ਤਲਕੀਨ ਸ਼ਾਹ ਆ ਜਾਂਦਾ। ਕਿਆ ਬਾਤ ਹੈ, ਤਲਕੀਨ ਸ਼ਾਹ ਦੀ ਕਦੀ ਹਸਾਈ ਜਾ ਰਿਹਾ, ਕਦੀ ਰਵਾਈ ਜਾ ਰਿਹਾ, ਤੇ ਵਿੱਚੋਂ ਵਿੱਚ ਉਹ ਕੁਛ ਵਰਤਾਈ ਜਾ ਰਿਹਾ ਹੈ ਜਿਹੜਾ ਕਿ ਸਾਨੂੰ ਕਰਨਾ ਚਾਹੀਦਾ, ਜਿਹੜਾ ਕਿ ਸਾਨੂੰ ਸੋਚਣਾ ਚਾਹੀਦਾ। ਤੇ ਅੱਜ ਦਿਲ ਬੜਾ ਉਦਾਸ ਹੈ ਯਾਰ, ਐਵੇਂ ਪਾਟਣ ਨੂੰ ਹੋ ਰਿਹਾ, ਇਹ ਲੱਗਦਾ ਜਿਵੇਂ ਫੜਕ ਕੇ ਦਿਲ ਨੇ ਹੋ ਜਾਣਾ। ਤੇ ਦਿਲ ਕਰਦਾ ਮੈਂ ਧਾੜਾਂ ਮਾਰ ਕੇ ਰੋਵਾਂ, ਉੱਚੀ ਉੱਚੀ ਰੋਵਾਂ, ਬਾਹ ਕਰਕੇ ਰੋਵਾਂ, ਲੇਕਿਨ ਮੈਂ ਇਕੱਲਾ ਨਹੀਂ ਰੋ ਸਕਦਾ, ਮੇਰੀ ਮਜਬੂਰੀ ਹੈ। ਆਫਟਰ ਆਲ ਯਾਰ ਅਸੀਂ ਵੀ ਇਨਸਾਨ ਹਾਂ। ਮੇਰਾ ਦਿਲ ਕਰਦਾ ਤੁਹਾਨੂੰ ਇੱਥੋਂ ਗਿਰਬਾਨ ਤੋਂ ਫੜਾ, ਖਿੱਚਾਂ, ਸੀਨੇ ਨਾਲ ਲਾ ਕੇ ਉੱਚੀ ਉੱਚੀ ਰੋਵਾਂ। ਇਕੱਲਾ ਨਹੀਂ, ਤੁਸੀਂ ਵੀ ਨਾਲ ਰੋਵੋ, ਰਲ ਕੇ ਰੋਈਏ ਤੇ ਲੱਭੀਏ ਉਹ ਬਾਬੇ ਜਿਸ ਨੂੰ ਨਿਜ਼ਾਮਦੀਨ ਕਹਿੰਦੇ ਸਨ, ਲੱਭੀਏ ਉਸ ਨੂੰ ਜਿਹਨੂੰ ਤਲਕੀਨ ਸ਼ਾਹ ਕਹਿੰਦੇ ਸਨ, ਕਿੱਥੇ ਗਏ, ਕਿੱਥੇ ਗਵਾਚ ਗਏ। ਜਾਂ ਫਿਰ ਮਸੀਹ ਤੇ ਐਲਾਨ ਕਰਾਉਣਾ ਪਏਗਾ, ਜੇ ਕਿਸੇ ਨੇ ਨਿਜ਼ਾਮਦੀਨ ਨੂੰ ਜਾਂ ਤਲਕੀਨ ਸ਼ਾਹ ਨੂੰ ਵੇਖਿਆ ਹੈ ਤਾਂ ਉਹਨੂੰ ਫੜ ਕੇ ਲਿਆਓ, ਆਉਣ ਜਾਣ ਵਾਲੇ ਨੂੰ ਕਿਰਾਇਆ ਦਿੱਤਾ ਜਾਏਗਾ, ਆਮਦ ਰਫਤ ਦਾ, ਰੋਟੀ ਬੋਨਸ ਵਿੱਚ ਖਵਾਈ ਜਾਏਗੀ। ਤੇ ਜੇ ਤਲਕੀਨ ਸ਼ਾਹ ਬਾਬਾ ਨਿਜ਼ਾਮਦੀਨ ਆਪ ਸੁਣ ਲਵੇ ਤਾਂ ਘਰ ਆ ਜਾਏ, ਉਹਨੂੰ ਕੁਛ ਨਹੀਂ ਕਿਹਾ ਜਾਏਗਾ। ਕਿਉਂਕਿ ਅੱਜ ਇੰਜ ਲੱਗਦਾ ਹੈ ਘਰਾਂ ਦੇ ਬੂਹੇ ਤੇ ਪਹਿਲੇ ਹੀ ਬੰਦ ਸਨ ਜਦੋਂ ਦਾ ਤੁਹਾਡਾ ਗਰੁੱਪ ਆਇਆ। ਹੁਣ ਸਾਡੇ ਦਿਲਾਂ ਨੂੰ ਵੀ ਲਾਕ ਲੱਗ ਗਏ ਨੇ, ਪੈਡ ਲੋਕ, ਚਾਈਨਾ ਲੋਕ, ਮੁੱਕਾ ਮਾਰ ਕੇ ਤੋੜ ਦਿਓ। ਪਰ ਲਾਕ ਤੇ ਹੈ ਨਾ ਯਾਰ, ਲਾਕ ਤੇ ਹੁੰਦੇ ਹੀ ਚੋਰਾਂ ਵਾਸਤੇ ਨੇ, ਸਾਧਾਂ ਨੂੰ ਲਾਕਾਂ ਨਾਲ ਕੀ। ਤੇ ਅਸੀਂ ਚੋਰ ਬਣ ਗਏ ਹਾਂ, ਦਿਲਾਂ ਨੂੰ ਕੁਫਰ ਦੇ ਤਾਲੇ ਲਾ ਰਹੇ ਨੇ, ਪਿਆਰ ਦੇ ਤਾਲੇ ਲਾ ਰਹੇ ਨੇ, ਭੁੱਲ ਗਏ ਆ ਪਿਆਰ ਕੀ ਹੈ, ਵੰਡਣਾ ਕੀ ਹੈ, ਤੇ ਪਿਆਰ ਵੰਡੀ ਦਾ ਕਿਵੇਂ ਹੈ, ਪਿਆਰ ਵਰਤਾਈ ਦਾ ਕਿਵੇਂ ਹੈ, ਪਿਆਰ ਗੱਲ ਲਾਈ ਦਾ ਕਿਵੇਂ ਹੈ। ਸਾਨੂੰ ਹੁਣ ਨਸੀਹਤ ਦੇਣ ਵਾਲਾ ਕੋਈ ਨਹੀਂ, ਅੱਬੇ ਕੋਲ ਟਾਈਮ ਕੋਈ ਨਹੀਂ, ਦਫ਼ਤਰੋਂ ਝਾੜਾਂ ਖਾ ਕੇ ਆਉਂਦਾ ਤੇ ਆ ਕੇ ਬਹਿ ਜਾਂਦਾ ਕੰਪਿਊਟਰ ਤੇ, ਕਹਿੰਦਾ ਮੈਂ ਆਫਿਸ ਵਰਕ ਕਰ ਰਿਹਾ। ਆਫਿਸ ਵਰਕ ਕਰ ਰਹੇ ਹੋ ਅੱਬਾ ਜੀ, ਤੇ ਲੋਕ ਕੇ ਸੈਂਸਰਸ਼ੁਦਾ ਫਿਲਮਾਂ ਕਿਉਂ ਵੇਖਦੇ ਹੋ। ਅੰਮੀ ਕੋਲ ਟਾਈਮ ਕੋਈ ਨਹੀਂ, ਇਸ ਲਈ ਕੋਈ ਹਾਂਡੀ ਰੋਟੀ ਤੋਂ ਬਾਅਦ ਐਗਜ਼ਾਸਟ ਹੋ ਜਾਂਦੀ ਹੈ, ਉਹਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦਾ ਕਿ ਉਹ ਨਿਆਣਿਆਂ ਨੂੰ ਸਮਝਾਏ ਜਾਂ ਥਾਪੇ ਨਾਲ ਕੁੱਟੇ। ਨਸੀਹਤ ਤਾਂ ਦੇਣ ਵਾਲਾ ਕੋਈ ਨਹੀਂ, ਅਸੀਂ ਨਾ ਨਸੀਹਤਾਂ ਸੁਣਨ ਵਾਲੇ ਰਹੇ ਹਾਂ, ਨਾ ਨਸੀਹਤ ਦੇਣ ਵਾਲੇ ਰਹੇ ਹਾਂ, ਨਾ ਨਿਜ਼ਾਮਦੀਨ ਰਿਹਾ, ਨਾ ਤਲਕੀਨ ਸ਼ਾਹ ਰਿਹਾ। ਹੁਣ ਹਰ ਬੰਦਾ ਹੀ ਨਿਜ਼ਾਮਦੀਨ ਹੈ, ਉਹਨੇ ਆਪਣੇ ਅੰਦਰ ਇੱਕ ਹੋਰ ਹੀ ਨਿਜ਼ਾਮ ਘੜਿਆ, ਫਰਾਡ ਦਾ ਨਿਜ਼ਾਮ, ਝੂਠ ਦਾ ਨਿਜ਼ਾਮ, ਜਿਹਦੇ ਵਿੱਚ ਨਸੀਹਤ ਕੋਈ ਨਹੀਂ। ਤੇ ਤਲਕੀਨ ਸ਼ਾਹ ਆਪਣੇ ਆਪ ਨੂੰ ਹੀ ਤਲਕੀਨ ਦਿੰਦਾ ਹੈ, ਆਪ ਹੀ ਤਲਕੀਨ ਯਾਫਤਾ ਹੈ, ਉੱਤੇ ਖੁੰਡੀ ਤੇ ਲਟਕਾਏ ਆਪਣੇ ਉੱਚੇ ਥਾਂ ਤੇ ਜਿਹੜਾ ਹੈ, ਤੇ ਉਹ ਤਲਕੀਨ ਦਿੰਦਾ ਹੈ ਗਲਤ ਗੱਲਾਂ ਦੀ, ਗਲਤ ਸੋਚਾਂ ਦੀ, ਗਲਤ ਫਿਕਰਾਂ ਦੀ, ਇਸ ਲਈ ਕਿ ਹਰ ਬੰਦਾ ਆਪਣੇ ਆਪ ਵਿੱਚ ਕੈਦ ਹੋ ਗਿਆ। ਤੋੜੋ ਯਾਰ, ਉਹ ਕੀ ਕਹਿ ਗਿਆ ਆਪਣਾ ਖਵਾਜਾ ਫਰੀਦ, ਭੰਨੋ ਜੇਲ੍ਹ, ਚੌਕਾਂ ਵੱਲ ਆਬਾਦ ਥੀ ਸਨ, ਸਾੜ ਅੰਗਰੇਜ਼ੀ ਥਾਣੇ। ਉਹ ਯਾਰ ਅਸੀਂ ਤੇ ਆਪਣੇ ਦਿਲ ਨੂੰ ਥਾਣਾ ਬਣਾ ਲਿਆ ਹੈ, ਜਿਹਦੇ ਵਿੱਚ ਆਪਣੇ ਆਪ ਨੂੰ ਢੱਕਦਾ ਹੈ, ਤੇ ਇਹਦੀ ਬੇਲ ਕੋਈ ਨਹੀਂ। ਨਾ ਕਿਸੇ ਨੇ ਆ ਕੇ ਸਾਨੂੰ ਉਸ ਹਬਸੇ ਭੇਜਾ ਚੋਂ ਕੱਢਣਾ ਹੈ। ਇਹ ਕੈਦ ਅਸੀਂ ਆਪ ਮੁਕਾ ਸਕਦੇ ਹਾਂ, ਇਹ ਹਵਾਲਾਤ ਅਸੀਂ ਆਪ ਮੁਕਾ ਸਕਦੇ ਹਾਂ। ਪਰ ਯਾਰ ਅਸੀਂ ਤੇ ਕੀ ਕਹਿੰਦੇ ਹੋ, ਨਾ ਹੀ ਪੁੱਛੋ ਤਾਂ ਚੰਗਾ ਸੀ, ਆ ਭੌਰੀਆਂ ਵਾਲੇ ਅਸੀਂ ਜ਼ਿਲ੍ਹਾ ਵੀ ਪਿੱਛੇ ਮੋੜਨ ਦੀ ਕੋਸ਼ਿਸ਼ ਕਰਨੇ ਆ। ਨਸੀਹਤ ਕਰਨ ਵਾਲਾ ਸਾਨੂੰ ਜ਼ਹਿਰ ਲੱਗਦਾ ਹੈ, ਸੱਚ ਬੋਲਣ ਵਾਲਾ ਸਾਨੂੰ ਜ਼ਹਿਰ ਲੱਗਦਾ ਹੈ, ਇਸ ਲਈ ਕਿ ਅਸੀਂ ਆਪ ਫਨੀਅਰ ਬਣ ਗਏ ਹਾਂ, ਅਸੀਂ ਆਪ ਉੱਡਣੇ ਸੱਪ ਬਣ ਗਏ ਹਾਂ। ਯਾਰ ਇਨਸਾਨ ਦੇ ਸੱਪ ਵਿੱਚ ਕੁਝ ਤੇ ਫਰਕ ਕਰੋ।
ਤੁਹਾਡੇ ਕਰਤੂਤ ਵੇਖ ਕੇ ਹੁਣ ਤੇ ਸਭ ਵੀ ਇਤਜਾਜ ਕਰ ਰਹੇ ਨੇ ਕਿ ਯਾਰ ਸਾਡੇ ਚ ਉਹਨੀਆਂ ਖੂਬੀਆਂ ਹੀ ਕੋਈ ਨਹੀਂ ਜਿਹੜੀਆਂ ਇਨਸਾਨਾਂ ਵਿੱਚ ਨੇ। ਤੇ ਇਨਸਾਨ ਕਿੱਥੇ ਰਹਿ, ਕਿੱਥੇ ਗਵਾਚ ਗਏ? ਕਿਹੜੀ ਮਸੀਤੇ ਜਾ ਕੇ ਐਲਾਨ ਕਰਾਈਏ ਇਨਸਾਨ ਲੱਭੋ? ਕਿਸੇ ਨੂੰ ਇਨਸਾਨ ਦਾ ਪਤਾ ਹੋਵੇ ਤੇ ਸਾਨੂੰ ਦੱਸੋ। ਆਪ ਬੋੜਾ ਹੈ ਤਾਂ ਉਹਨੂੰ ਕੁਛ ਨਹੀਂ ਆਖਿਆ ਜਾਏਗਾ, ਫੜ ਕੇ ਲਿਆਉਣ ਵਾਲੇ ਨੂੰ ਆਉਣ ਜਾਣ ਦਾ ਆਮਦੋ ਰਫਤ ਦਾ ਕਿਰਾਇਆ ਮਿਲੇਗਾ ਤੇ ਰੋਟੀ ਫ੍ਰੀ ਲੱਭੇਗੀ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।